ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਦੇ ਸਟੂਡੀਓ ਤੋਂ ਇੱਕ ਵਾਰ ਫੇਰ ਹਾਜ਼ਰ ਹਾਂ ਗੁਰਬਾਣੀ ਆਧਾਰਿਤ ਵਿਚਾਰ ਚਰਚਾ 'ਤੇ ਜਿਹੜਾ ਪ੍ਰੋਗਰਾਮ ਆਪਾਂ ਕਰਦੇ ਹਾਂ, ਜਿਸ ਦਾ ਨਾਮ ਆ ਆਤਮ ਗਿਆਨ। ਆਤਮ ਗਿਆਨ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਕਿ ਗੁਰਬਾਣੀ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਵੇ। ਗੁਰਬਾਣੀ ਵਿੱਚ ਬਹੁਤ ਸਾਰੀਆਂ ਸੰਗੀਆਂ ਆਈਆਂ ਨੇ ਜਿਨ੍ਹਾਂ ਦੇ ਹੋਰ ਵੀ ਅੱਗੇ ਖੋਜ ਕੀਤੀ ਜਾਵੇ ਤਾਂ ਕਿ ਧਾਰਮਿਕ ਤੌਰ ਦੇ ਉੱਤੇ ਜਿਹੜੇ ਸਾਡੇ ਦਰਸ਼ਕ ਆ ਉਹ ਲਾਹਾ ਜ਼ਰੂਰ ਲੈ ਸਕਣ। ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕੀਤੀ ਸੀ ਆਤਮ ਦੀ, ਆਤਮਾ ਦੀ ਅਤੇ ਪਰਮਾਤਮਾ ਦੀ। ਇਹ ਮੇਰੇ ਲਈ ਵੀ ਪਹਿਲੀ ਵਾਰ ਇੱਦਾਂ ਹੋਇਆ ਸੀ ਕਿ ਗੁਰਜੀਤ ਸਿੰਘ ਬੈਂਸ ਸਾਹਿਬ ਉਹਨਾਂ ਨੇ ਜੋ ਦੱਸਿਆ ਸੀ ਕਿ ਆਤਮ ਜਿਹੜਾ ਆ ਉਹ ਸਾਡਾ ਪੋਜ਼ਿਟਿਵ ਵੈਲਿਊ ਕਹਿ ਲਓ ਕਿ ਅਸੀਂ ਸਾਡੀ ਜਿਹੜੀ ਪ੍ਰਾਪਤੀ ਆਤਮ ਵੱਲ ਨੂੰ ਹੋਣੀ ਚਾਹੀਦੀ ਆ। ਆਤਮਾ ਇੱਕ ਅਧੂਰੀ ਚੀਜ਼ ਆ ਅਤੇ ਪਰਮਾਤਮ ਜਿਹਦਾ ਕਿ ਅਸੀਂ ਘੱਟ ਆਪਣੇ ਜੀਵਨ ਦੇ ਵਿੱਚ ਯੂਜ਼ ਕਰਦੇ ਹਾਂ, ਪਰਮਾਤਮਾ ਜ਼ਿਆਦਾ ਅਸੀਂ ਸ਼ਬਦ ਵਰਤਦੇ ਹਾਂ। ਪਰ ਅਸਲੀ ਜਿਹੜਾ ਸਾਡਾ ਕਹਿ ਲਓ ਕਿ ਮੰਜ਼ਿਲ ਆ ਉਹ ਪਰਮਾਤਮ ਨੂੰ ਪਾਉਣਾ ਹੈ ਜਾਂ ਪੂਰਾ ਹੋਣਾ ਆ। ਇਹਦੇ ਗੱਲਬਾਤ ਕੀਤੀ ਸੀ ਅਤੇ ਇੱਕ ਵਾਰ ਫੇਰ ਲੈ ਕੇ ਹਾਜ਼ਰ ਹਾਂ ਅਤੇ ਰੂਬਰੂ ਹੋਵਾਂਗੇ ਸਰਦਾਰ ਗੁਰਜੀਤ ਸਿੰਘ ਬੈਂਸ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਬੈਂਸ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਇੰਡੋਜ਼ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਬੈਂਸ ਸਾਹਿਬ, ਜਿੱਦਾਂ ਗੱਲ ਆਪਾਂ ਕਰਦੇ ਸੀ ਕਿ ਤੁਸੀਂ ਪਿਛਲੀ ਵਾਰ ਬਹੁਤ ਖੂਬਸੂਰਤ ਵਿਖਿਆਨ ਕੀਤਾ ਸੀ ਆਤਮ ਅਤੇ ਆਤਮਾ, ਪਰਮਾਤਮ ਅਤੇ ਪਰਮਾਤਮਾ। ਮੈਂ ਚਾਹੁੰਦਾ ਹਾਂ ਕਿ ਆਪਣੇ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਪਹਿਲਾਂ ਜ਼ਰੂਰ ਦੱਸ ਦਿਓ ਕਿ ਪਿਛਲੇ ਜੋ ਪ੍ਰੋਗਰਾਮ, ਤਾਂ ਕਿ ਲੜੀ ਜਿਹੜੀ ਆ ਅੱਗੇ ਆਪਾਂ ਤੋਰ ਸਕੀਏ। ਕੁਛ ਦਰਸ਼ਕ ਇੱਦਾਂ ਦੇ ਵੀ ਹੋਣਗੇ ਜਿਨ੍ਹਾਂ ਨੇ ਅੱਜ ਪਹਿਲੀ ਵਾਰ ਸ਼ਮੂਲੀਅਤ ਕੀਤੀ ਹੋਣੀ ਹੈ ਇਸ ਪ੍ਰੋਗਰਾਮ ਦੇ ਨਾਲ, ਤਾਂ ਕਿ ਪਿਛਲੀ ਜਿਹੜੀ ਲੜੀ ਆ ਇਸ ਪ੍ਰੋਗਰਾਮ ਦੇ ਨਾਲ ਜੁੜ ਸਕੇ। ਹਾਂਜੀ, ਜਦੋਂ ਵੀ ਕੋਈ ਬੋਲੀ ਬਣਦੀ ਹੈ ਜੀ, ਉਹਦੇ ਵਿੱਚ ਆਪਾਂ ਕੋਈ ਦੇਣਾ ਹੁੰਦਾ ਸੰਦੇਸ਼ ਜੀ, ਅਤੇ ਉਹ ਜਿਹੜਾ ਸੰਦੇਸ਼ ਦੇਣਾ ਹੁੰਦਾ ਉਹਦੇ ਲਈ ਆਪਾਂ ਨੂੰ ਵਾਕ ਲਿਖਣਾ ਪੈਂਦਾ। ਵਾਕ ਵਿੱਚ ਇੱਕ ਨਾਊਨ ਜਾਂ ਨਾਊਨ ਜਿਹਨੂੰ ਆਪਾਂ ਕਹਿੰਦੇ ਹੋਏਗਾ ਜੀ, ਅਤੇ ਇੱਕ ਉਹਦੇ ਵਿੱਚ ਹੋਏਗਾ ਜਨਰਲੀ ਕੀ ਕਹਿੰਦੇ ਆ ਕਿਰਿਆ। ਹਾਂਜੀ, ਕਿਰਿਆ ਦੀਆਂ ਫੋਰਮਸ ਹੁੰਦੀਆਂ ਵੀ ਪਿੱਛੇ ਦੀ ਗੱਲ ਕਰਨੀ ਹੈ, ਪਾਸਟ ਦੀ ਮਤਲਬ ਹੋ ਰਹੀ ਹੈ, ਭੂਤਕਾਲ ਦੀ ਹੋ ਰਹੀ ਹੈ, ਵਰਤਮਾਨ ਦੀ ਹੋ ਰਹੀ ਹੈ, ਭਵਿੱਖ ਦੀ ਹੋ ਰਹੀ ਹੈ। ਇਹ ਬੋਲੀ ਅਸੀਂ ਸਿੱਖੇ ਹੋਏ ਹੈ। ਅਸੀਂ ਇਹਨੂੰ ਗ੍ਰਾਮਰ ਤਾਂ ਨਹੀਂ ਵਰਤਦੇ ਇਹਦੇ ਵਿੱਚ, ਪਰ ਕੁਦਰਤੀ ਅਸੀਂ ਸਿੱਖ ਜਾਂਦੇ ਹਾਂ, ਇਹ ਅਸੀਂ ਗ੍ਰਹਿਣ ਕਰਦੇ ਹਾਂ। ਪਰ ਜਦੋਂ ਅਸੀਂ ਅੰਗਰੇਜ਼ੀ ਸਿੱਖਣੀ ਹੈ, ਪਹਿਲਾਂ ਅਸੀਂ ABC ਸਿੱਖਦੇ ਹਾਂ, ਫਿਰ ਸਾਨੂੰ ਮਾਸਟਰ ਜੀ ਦੱਸਦੇ ਹਾਂ ਵੀ ਆਹ ਸੈਂਟੈਂਸ ਹੁੰਦਾ, ਪ੍ਰੈਜ਼ੈਂਟ ਟੈਂਸ 'ਚ ਆਹ ਲੱਗਦਾ, ਪਾਸਟ 'ਚ ਆਹ ਲੱਗਦਾ, ਉਹ ਬਣ ਜਾਂਦੀ ਹੈ ਭਾਸ਼ਾ। ਆਪਾਂ ਭਾਸ਼ਾ ਦੇ ਆਧਾਰ 'ਤੇ ਹੀ ਇਸ ਨੂੰ ਚਰਚਾ ਨੂੰ ਅੱਗੇ ਵਧਾਵਾਂਗੇ ਕਿ ਜਿਹੜੇ ਜਿਹੜੇ ਅੱਖਰ ਆਏ ਨੇ ਉਹਨਾਂ ਦਾ ਪਿੱਛੇ ਭਾਵ ਕੀ ਹੈ, ਉਹਨਾਂ ਦਾ ਵਜਨ ਕੀ ਹੈ। ਜ਼ਿਆਦਾਤਰ ਗੁਰਬਾਣੀ ਵਿੱਚ 3 ਪ੍ਰਕਾਰ ਦੇ ਹੀ ਆਪਾਂ ਨੂੰ ਮਿਲਦੇ ਨੇ ਅੱਖਰ ਭਾਵ ਦੇ ਤੌਰ 'ਤੇ। ਇੱਕ ਤਾਂ ਉਹ ਕਿ ਪੋਤਾ, ਜਿਹੜਾ ਸਮਝ ਲਓ ਵੀ ਇੱਕ ਫੈਮਿਲੀ ਹੈ, ਉਹਦੇ 'ਚ ਇੱਕ ਪੋਤਾ ਹੈ, ਇੱਕ ਪਿਤਾ ਹੈ ਅਤੇ ਇੱਕ ਦਾਦਾ। ਵੀ ਕਿਆ ਪੋਤਾ ਭਾਵ 'ਚ ਲਿਖਿਆ ਹੋਇਆ ਜਿਹੜਾ ਅੱਖਰ ਸੰਗਿਆ ਹੈ, ਕਿਆ ਉਹ ਪਿਤਾ ਭਾਵ 'ਚ ਲਿਖਿਆ ਹੋਇਆ, ਕਿਆ ਉਹ ਦਾਦਾ ਭਾਵ 'ਚ ਲਿਖਿਆ। ਇਹ ਆਪਾਂ ਤਾਂ ਵਰਤਿਆ ਕਿ ਆਪਾਂ ਨੂੰ ਇਹਨਾਂ 3 ਅੱਖਰਾਂ ਦਾ ਬੋਧ ਹੈ। ਤਿੰਨ ਅਲੱਗ ਅਲੱਗ ਜਨਰੇਸ਼ਨਸ ਨੇ। ਜਿਹਨੂੰ ਤੁਸੀਂ ਪਿਤਾ ਜੀ ਕਹਿ ਰਹੇ ਹੋ, ਤੁਹਾਡਾ ਲੜਕਾ ਉਹਨਾਂ ਨੂੰ ਦਾਦਾ ਜੀ ਕਹਿੰਦਾ। ਤਾਂ ਇਹ ਆਪਾਂ ਨੂੰ ਪਤਾ, ਆਪਾਂ ਕਦੇ ਇਸ ਦਾ ਬਹੁਤਾ ਵਿਸਥਾਰ ਨਹੀਂ ਕਰਦੇ। ਹੁਣ ਇੱਕ ਗੱਲ ਪਿੱਛੇ ਜਿਵੇਂ ਸੁਣਦਾ ਸੀ, ਇਹ ਆਮ ਦਿੱਤੀ ਜਾਂਦੀ ਪੰਜਾਬੀ ਵਿੱਚ ਕਿ ਆਪਾਂ ਨੂੰ ਪਤਾ ਵੀ ਘੋੜਾ ਅੱਖਰ ਹੈ, ਉਹਦਾ ਬਹੁਵਚਨ ਹੈ ਘੋੜੇ। ਜੇ ਹੁਣ ਆਪਾਂ ਘੋੜੇ ਦੇ ਨਾਲ ਵਿਸ਼ੇਸ਼ਣ ਲਾ ਦਿੱਤਾ ਲਾਲ ਘੋੜਾ, ਅਤੇ ਉਹਦਾ ਬਹੁਵਚਨ ਆਪਾਂ ਸਭ ਜਾਣਦੇ ਹਾਂ ਲਾਲ ਘੋੜੇ ਹੁੰਦਾ। ਉਸ ਤੋਂ ਬਾਅਦ ਆਪਾਂ ਇੱਕ ਹੋਰ ਰੰਗ ਲਾ ਦਿੰਦੇ ਹਾਂ ਕਾਲਾ ਘੋੜਾ, ਪਰ ਕਾਲਾ ਘੋੜਾ ਦਾ ਬਹੁਵਚਨ ਕਾਲੇ ਘੋੜੇ ਹੈ। ਵਿਸ਼ੇਸ਼ਣ ਵੀ ਚੇਂਜ ਹੋ ਜਾਂਦਾ। ਹਾਂਜੀ, ਸਾਨੂੰ ਡਿਸਕਰਾਈਬ ਕਰਨ ਦੀ ਲੋੜ ਨਹੀਂ, ਸਾਨੂੰ ਉਹਦਾ ਵਿਸਤਾਰ ਕਰਨ ਦੀ ਲੋੜ ਨਹੀਂ, ਕੁਦਰਤੀ ਸਾਡੇ ਅੰਦਰ ਇਹ ਹੈ। ਹੁਣ ਆਪਣੇ ਮੂਹਰੇ ਪਾਣੀ ਪਿਆ, ਆਪਾਂ ਕਿਹਾ ਵੀ ਪਾਣੀ ਮੈਂ ਪੀਤਾ, ਇਹਦੇ ਵਿੱਚ ਆਪਾਂ ਬਰਫ਼ ਪਾ ਦਿੰਦੇ ਹਾਂ। ਜੇ ਕੋਈ ਪੁੱਛੇ ਵੀ ਬਰਫ਼ ਪੀਤਾ, ਕਹਿੰਦੇ ਨਹੀਂ ਬਰਫ਼ ਖਾਧੀ। ਅਤੇ ਉਹ ਜਿਹੜਾ ਹੈਗਾ ਉਹ ਇੱਕ ਫੈਮੀਨਾਈਨ ਹੈ ਜਾਂ ਇਸਤਰੀਵਾਚਕ ਆ ਗਿਆ ਆਪਣੇ ਕੋਲ, ਜਿਹੜਾ ਕੀ ਕਹਿੰਦੇ ਆ ਕਿਰਿਆ ਹੈ। ਇਹ ਸਾਨੂੰ ਪਤਾ,
ਇਹ ਸਿੱਖਣ ਦੀ ਲੋੜ ਨਹੀਂ ਹੈ, ਅਸੀਂ ਵੈਸੇ ਸਿੱਖ ਜਾਂਦੇ ਹਾਂ। ਜੀ ਪਰ ਜਿੱਥੇ ਆਉਂਦੀ ਭਾਸ਼ਾ ਦੀ ਗੱਲ, ਉੱਥੇ ਫਿਰ ਥੋੜ੍ਹਾ ਜਿਹਾ ਆਪਾਂ ਨੂੰ ਚਕੰਨੇ ਹੋਣਾ ਪੈਂਦਾ ਕਿ ਜੋ ਮੈਂ ਕਹਿ ਰਿਹਾ, ਕਿਆ ਜੇ ਮੈਂ ਲਿਖ ਰਿਹਾ ਜਾਂ ਮੇਰੇ ਜੋ ਮਾਸਟਰ ਨੇ ਸਿਖਾਇਆ ਮੈਨੂੰ, ਵੀ ਜਿਹੜਾ ਉਹ ਮੇਰੇ ਤੋਂ ਭਾਲਦਾ ਜਵਾਬ ਕਿਆ ਉਹੀ ਹੈ। ਜੇ ਉਹ ਜਵਾਬ ਨਹੀਂ ਹੈ ਉਹ, ਅਤੇ ਉਹਨੂੰ ਆਪਾਂ ਫਿਰ ਜਦੋਂ ਚੈੱਕ ਕਰਦੇ ਹਾਂ, ਸਾਡੇ ਟੀਚਰ ਉਹ ਕਹਿ ਦਿੰਦੇ ਵੀ ਇੱਥੇ ਗਲਤੀ ਹੈ, ਜੀ ਵੀ ਤੁਸੀਂ ਇਹਦਾ ਸਹੀ ਨਹੀਂ ਵਰਤਿਆ। ਇਸ ਤਰ੍ਹਾਂ ਹੀ ਗੁਰਬਾਣੀ ਹੈ, ਇਹ ਬਹੁਤ ਹੀ ਉੱਚੇ ਪੱਧਰ ਦੀ ਰਚਨਾ ਹੈ ਅਤੇ ਇੱਕ ਖਾਸ ਭਾਸ਼ਾ ਨੇਮ ਦੇ ਅਧੀਨ ਚੱਲਦੀ ਹੈ। ਜੇ ਆਪਾਂ ਨੂੰ ਉਹ ਨੇਮ ਨਹੀਂ ਪਤਾ, ਫਿਰ ਆਪਾਂ ਇਹਦੇ ਅਰਥ ਜਿਹੜੇ ਆ ਉਹ ਸਹੀ ਨਹੀਂ ਕਰ ਸਕਦੇ। ਅਤੇ ਇਹਦੇ ਲਈ ਕੋਸ਼ਿਸ਼ ਚਾਹੀਦੀ ਹੈ। ਹੁਣ ਇੱਕ ਆਮ ਅੱਖਰ ਲਿਖਿਆ ਉਹਨਾਂ ਨੇ, ਤਿੰਨੇ ਇਹਦੇ 'ਚ ਹੋ ਗਏ, ਐੜੇ ਨੂੰ ਕੰਨਾ, ਤੱਤਾ, ਮੰਮਾ। ਜੀ ਉਹਨੂੰ ਉਹਨਾਂ ਨੇ ਕਿਹੜਾ ਭਾਵ ਦਿੱਤਾ? ਉਹਨੂੰ ਪਿਤਾ ਪੁਰਖੀ ਮੰਨ ਕੇ ਚੱਲੇ ਆ, ਔਰ ਉਹਨੂੰ ਅਧੂਰਾ ਵੀ ਮੰਨਦੇ ਨੇ ਵੀ ਅਜੇ ਇਹਦੇ ਵਿੱਚ ਕੁਛ ਖਾਲੀਪਣ ਹੈ। ਜਿਵੇਂ ਆਪਾਂ ਪਿਛਲੀ ਵਾਰ ਦਿਖਾਇਆ ਸੀ ਵੀ ਆਪਾਂ ਨੂੰ ਹੁਣ ਇਸ ਪਾਸੇ ਜੋ ਆਪਾਂ ਚੱਲੀਏ, ਅੱਜ ਕੱਲ੍ਹ ਫੋਨ ਤਾਂ ਹਰੇਕ ਕੋਲ ਹੈ। ਐਪਲ ਫੋਨ ਅੱਧਿਆਂ ਕੋਲ ਤਾਂ ਹੋਏਗਾ ਹੀ। ਐਪਲ ਫੋਨ ਦਾ ਲੋਗੋ ਦੇਖ ਲਓ, ਉਹਦੇ ਵਿੱਚ ਆਪਾਂ ਦਿਖਾਇਆ ਸੀ ਵੀ ਉਹਨੂੰ ਐਂ ਲੱਗਦਾ ਵੀ ਉਹਦੇ ਵਿੱਚ ਕੋਈ ਅਧੂਰਾਪਣ ਹੈ। ਉਹ ਅੱਧਾ ਤਾਂ ਨਹੀਂ ਹੈ, ਪਰ ਉਹਦੇ 'ਚ ਅਧੂਰਾ ਹੈ। ਹਾਂ, ਇਹ ਮਤਲਬ ਕੋਈ ਹੋਰ ਤਰੀਕੇ ਨਾਲ ਵੀ ਸਮਝਾਇਆ ਜਾ ਸਕਦਾ। ਮੈਨੂੰ ਇਹ ਸੌਖਾ ਲੱਗਿਆ ਕਿ ਇਹ ਹੋ ਗਿਆ ਆਤਮ। ਅਤੇ ਸਾਨੂੰ ਤੁਕ ਲਿਖੀ ਹੋਈ ਹੈ, ਆਸਾ ਮਹੱਲਾ ਪਹਿਲਾ। ਗੁਰੂ ਨਾਨਕ ਜੀ ਨੇ ਸਾਨੂੰ ਉਪਦੇਸ਼ ਦਿੱਤਾ, ਗਿਆਨ ਦਿੱਤਾ ਕਿ ਜਿਨੀ ਆਤਮ ਚੀਨਿਆ ਪਰਮਾਤਮ ਸੋਈ। ਜਿਨੀ ਜਿਹੜਾ ਹੈਗਾ, ਇਹ ਹੈਗਾ ਇੱਕ ਪ੍ਰੋਨਾਊਨ ਹੈ, ਅਤੇ ਜਿਨੀ ਦਾ ਮਤਲਬ ਬਹੁਵਚਨ ਵੀ ਹੈ। ਵੀ ਕਿਸੇ ਨੇ ਵੀ, ਕਿਸੇ ਖਾਸ ਨੇ ਨਹੀਂ, ਕੋਈ ਵੀ ਜੇ ਆਤਮ ਨੂੰ ਚੀਨਣਾ ਆਪਾਂ ਦੱਸਿਆ, ਖੋਜ ਲਵੇ, ਉਹਦੀ ਅਵਸਥਾ ਕੀ ਹੋ ਜਾਂਦੀ ਹੈ। ਜਿਵੇਂ ਆਪਾਂ ਨੂੰ ਪਤਾ ਵੀ ਜੇ ਆਪਾਂ ਪਹਿਲਾਂ ਫੌਜ 'ਚ ਜਾਂਦੇ ਹਾਂ, ਆਪਣਾ ਪਹਿਲਾਂ ਤਾਂ ਰੰਗਰੂਟੀ ਹੁੰਦੀ ਹੈ, ਫਿਰ ਕੋਈ ਹਵਲਦਾਰ ਬਣਦਾ, ਫਿਰ ਉਹਦਾ ਪ੍ਰਮੋਸ਼ਨ ਹੁੰਦਾ, ਉਹ ਫਿਰ ਸੂਬੇਦਾਰ ਬਣਦਾ, ਫਿਰ ਉਹ ਕੈਪਟਨ ਬਣਦਾ। ਪ੍ਰਮੋਸ਼ਨ ਹੈ। ਅਤੇ ਉਹ ਜਦੋਂ ਆਪਾਂ ਆਤਮ ਗਿਆਨ ਦੀ ਗੱਲ ਕਰਾਂਗੇ ਵੀ ਉਹਦੇ ਆਤਮ 'ਚ ਗਿਆਨ ਦਾ ਵਾਧਾ ਹੋ ਗਿਆ। ਹੁਣ ਉਹ ਆਤਮ ਦਾ ਅਸੀਂ ਕੀ ਨਾਂ ਰੱਖਾਂਗੇ? ਇਹ ਰੈਫਰੈਂਸ ਚੀਜ਼ਾਂ ਹੈ, ਇਹ ਕਿਤੇ ਹੋਰ ਗ੍ਰੰਥ 'ਚ ਕੁਛ ਹੋਰ ਹੋ ਸਕਦਾ, ਪਰ ਸਾਡਾ ਜੋ ਮੂਲ ਭਾਵ ਹੈਗਾ, ਜਿਹੜੀ ਗੁਰਬਾਣੀ ਅਸੀਂ ਪੜ੍ਹਦੇ ਹਾਂ, ਜਿਹਦੇ ਨਾਲ ਹਰੇਕ ਸਿੱਖ ਦਾ ਰਿਸ਼ਤਾ ਹੈਗਾ, ਅਤੇ ਉਹਦੇ ਲਈ ਖਾਸ ਅੱਖਰ ਕੀ ਵਰਤੇ ਉਹਨਾਂ ਨੇ? ਜਦੋਂ ਪੂਰਾ ਹੋ ਜਾਂਦਾ, ਤੁਸੀਂ ਵੀ ਦੱਸਿਆ, ਉਹਨੂੰ ਪਰਮਾਤਮ ਕਹਿੰਦੇ ਆਪਾਂ। ਇਹ ਅਸੀਂ ਆਪਣੇ ਵੱਲੋਂ ਕੁਛ ਬਦਲਣਾ ਨਹੀਂ ਹੈ, ਕੁਛ ਅਸੀਂ ਆਪਣੇ ਵੱਲੋਂ ਘਟਾਉਣਾ ਨਹੀਂ ਹੈ। ਜਿਵੇਂ ਲਿਖਿਆ ਸਾਨੂੰ ਉਵੇਂ ਦੇਣਾ। ਸ਼ਾਇਦ ਸਾਡੇ ਵਿੱਚ ਇਹ ਵੀ ਘਾਟ ਰਹੇ ਨਾ ਕਿ ਜਿੱਦਾਂ ਤੁਸੀਂ ਗੱਲ ਹੁਣ ਤੱਕ ਜੋ ਕੀਤੀ, ਤੁਸੀਂ ਵਿਆਕਰਨ ਇੱਕ ਪੱਧਰ 'ਤੇ ਕੀਤੀ। ਵਿਆਕਰਨ ਦੀ ਕਹਿੰਦੇ ਲੋੜ ਵੀ ਉਦੋਂ ਹੀ ਪੈਂਦੀ ਹੈ ਜਦੋਂ ਅਸੀਂ ਕਿਸੇ ਦੂਜੀ ਭਾਸ਼ਾ ਨੂੰ ਸਮਝਣਾ, ਜੋ ਸੰਖੇਪ ਹੈਗਾ ਤੁਹਾਡੀ ਗੱਲਬਾਤ ਦਾ। ਇਹ ਸ਼ਾਇਦ ਅਸੀਂ ਵਿਆਕਰਨਕ ਰੂਪ ਦੇ ਵਿੱਚ ਗੁਰਬਾਣੀ ਨੂੰ ਸਮਝਣ ਦਾ ਕਦੀ ਯਤਨ ਹੀ ਨਹੀਂ ਕਰਦੇ, ਅਸੀਂ ਸਿੱਧਾ ਪੜ੍ਹ ਲੈਂਦੇ ਹਾਂ। ਹਾਂਜੀ, ਈਵਨ ਦੇਖੋ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਲਿਖੀ ਹੈ ਗ੍ਰਾਮਰ ਜੀ, ਉਹ ਆਪ ਹੀ ਦੱਸਦੇ ਹੈ ਆਪਣੇ ਇੱਕ ਪੁਸਤਕ ਵਿੱਚ। ਮੈਨੂੰ ਪਹਿਲਾਂ ਬੋਧ ਨਹੀਂ ਸੀ ਇਹਨਾਂ ਚੀਜ਼ਾਂ ਦਾ, ਫਿਰ ਕੋਈ ਸਮਾਂ ਆਇਆ ਮੈਨੂੰ ਬੋਧ ਹੋ ਗਿਆ। ਪਹਿਲਾਂ ਮੈਨੂੰ ਮਾਤਰਾ ਦਿਸਦੀ ਉਹ ਨਹੀਂ ਸੀ, ਹੁਣ ਮੈਨੂੰ ਸਿਰਫ ਮਾਤਰਾ ਹੀ ਦਿਸਦੀਆਂ ਸੀ ਜੀ। ਇੰਨਾ ਫਰਕ ਪੈ ਜਾਂਦਾ, ਇੰਨਾ ਫਰਕ ਪੈਂਦਾ। ਜਾਂ ਮੇਰੇ ਵਰਗਾ ਜਿਹੜਾ ਹੈਗਾ, ਅਸੀਂ ਜਦੋਂ ਗੁਰਬਾਣੀ ਪੜ੍ਹਦੇ ਹਾਂ, ਜਿਹੜੀ ਔਂਕੜ ਕਦੀ ਆ ਜਾਂਦੀ ਹੈ, ਉਹ ਵੀ ਆਤਮ ਆ ਸਾਡੇ ਲਈ। ਅਸੀਂ ਜਦੋਂ ਪੜ੍ਹਦੇ ਹਾਂ ਆਤਮ, ਜਿਹੜਾ ਥੱਲੇ ਔਂਕੜ ਲੱਗਾ ਆਤਮ ਆ। ਜੇ ਉਹ ਨਹੀਂ ਵੀ ਆਉਂਦਾ, ਜਾਣੀ ਕਹਿ ਲਓ ਮੁਕਤਾ ਹੀ ਆ ਇਕੱਲਾ, ਤਾਂ ਵੀ ਅਸੀਂ ਉਹਨੂੰ ਆਤਮੇ ਪੜ੍ਹ ਦਿੰਦੇ ਹਾਂ। ਜੇ ਸਿਹਾਰੀ ਆ ਜਾਂਦੀ, ਫਿਰ ਵੀ ਆਤਮੇ ਪੜ੍ਹ ਦਿੰਦੇ ਹਾਂ। ਅਸੀਂ ਸ਼ਾਇਦ ਇਹਦੇ ਉੱਤੇ ਗੌਰ ਹੀ ਨਹੀਂ ਕੀਤਾ। ਹਾਂ, ਜ਼ਿਆਦਾਤਰ ਗੌਰ ਨਹੀਂ ਕੀਤਾ ਗਿਆ, ਪਰ ਹੁਣ ਪਹਿਲਾਂ ਨਾਲੋਂ ਫਰਕ ਹੈ। ਕਾਫੀ ਬੋਧ ਹੈ, ਕਿਤਾਬਾਂ ਵੀ ਕਾਫੀ ਆ ਗਈਆਂ, ਪਹਿਲਾਂ ਕਿਤਾਬਾਂ ਵੀ ਨਹੀਂ ਸੀ, ਅਤੇ ਉਹ ਕਿਤਾਬਾਂ ਦੇ ਬੇਸ 'ਤੇ ਆਪਾਂ ਹੁਣ ਜਿਹੜਾ ਪਹਿਲੇ ਨਾਲੋਂ ਆਪਣਾ ਬੋਧ ਵੱਧ ਰਿਹਾ। ਆਪਾਂ ਜਿੰਨਾ ਕੁ ਸਿੱਖਿਆ ਉਨਾ ਕੁ ਆਪਾਂ ਦਰਸ਼ਕਾਂ ਨਾਲ ਸਾਂਝਾ ਕਰ ਲਾਂਗੇ। ਸੋ ਆਪਾਂ ਪਹਿਲਾਂ ਗੱਲ ਕਰ ਲਈ ਆਤਮ ਦੀ, ਫਿਰ ਜਿਹੜੀ ਪਰਮਾਤਮਾ ਹੈ, ਉਹਨੂੰ ਜਿਹੜਾ ਗੁਰਬਾਣੀ ਵਿੱਚ ਆਪਾਂ ਪੜ੍ਹਦੇ ਹਾਂ ਮੂਲ ਮੰਤਰ ਇੱਕ, ਉਹ ਅਲੱਗ ਹੈ। ਓਅੰਕਾਰ ਅਲੱਗ ਹੈ। ਇੱਕ ਜੋ ਹੈਗਾ ਉਹ ਪਰਮਾਤਮ ਦਾ ਲਖਾਇਕ ਹੈ। ਉਹਦੇ ਹੋਰ ਲਖਾਇਕ ਵੀ ਹੈ। ਜੇ ਆਪਾਂ ਪਰਮਾਤਮ ਦੀ ਗੱਲ ਕਰਾਂਗੇ, ਇੱਕ ਜਿਹੜਾ ਹੈ ਉਹ ਪਰਮਾਤਮ ਹੈ ਜੀ। ਅਤੇ ਉਸ ਤੋਂ ਬਾਅਦ ਇੱਕ ਸਭ ਤੋਂ ਜਿਹੜਾ ਜ਼ਿਆਦਾ ਅੱਖਰ ਵਰਤਿਆ ਜਾਂਦਾ
ਰੋਜ਼ਮर्रा ਦੀ ਭਾਸ਼ਾ 'ਚ ਈਵਨ ਤੁਸੀਂ ਕਹੋ ਪਿੰਡਾਂ ਵਿੱਚ ਅਨਪੜ੍ਹ ਲੋਕ ਜਿਹੜੇ ਆ ਉਹ ਵੀ ਜਿਵੇਂ ਚੀਨ 'ਚ ਸੀ ਵੀ ਇੱਕ ਜੀਨ ਦਾ ਕੱਪੜਾ ਚੱਲਿਆ ਸੀ, ਉਹ ਚਪੜਾਸੀ ਨੂੰ ਵੀ ਉਹੀ ਪਾਉਣੀ ਪੈਂਦੀ ਸੀ ਜੀਨ, ਪ੍ਰੈਸੀਡੈਂਟ ਵੀ ਉਹੀ ਪਾਉਂਦਾ ਸੀ। ਉਹਨਾਂ ਨੇ ਤਾਂ ਚਲੋ ਇਕਸਾਰਤਾ ਕੀਤੀ ਸੀ। ਸਾਡੇ ਚਾਹੇ ਕੋਈ ਕਿਸੇ ਨੇ ਕੋਈ ਕਿਤਾਬ ਪੜ੍ਹੀ ਹੈ ਜਾਂ ਕਿਸੇ ਪੰਕਤੀ ਦਾ ਪਾਠ ਕੀਤਾ, ਉਹ ਵੀ ਪਰਮਾਤਮਾ ਸ਼ਬਦ ਬਹੁਤ ਖੁੱਲ੍ਹ ਕੇ ਵਰਤਦਾ। ਅਤੇ ਜਿਹੜਾ ਪੜ੍ਹ ਗਿਆ PhD ਵੀ ਕਰ ਗਿਆ, ਉਹ ਵੀ ਪਰਮਾਤਮਾ ਸ਼ਬਦ ਵਰਤਦਾ। ਵੀ ਕਿਸੇ ਫੋਰਮ 'ਚ ਸਾਤੋਂ ਚਲੋ ਇਹ ਨਹੀਂ ਗੱਲ ਆਈ ਸਾਹਮਣੇ, ਆਪਾਂ ਅਵੇਅਰ ਕਰਨਾ ਵੀ ਇਹਦੇ ਵਿੱਚ ਕਹਿਣ ਵਿੱਚ ਕਾਫੀ ਜ਼ਿਆਦਾ ਅੰਤਰ ਪੈ ਜਾਂਦਾ। ਉਹਦੀ ਵੈਲਿਊ ਪੋਤੇ ਦੀ ਆ ਜਾਂਦੀ ਹੈ, ਜਦਕਿ ਕਹਿਣਾ ਅਸੀਂ ਚਾਹੁੰਦੇ ਸੀ ਦਾਦਾ, ਉਹ ਪਰਮਾਤਮਾ ਜਿਹੜਾ ਸ਼ਬਦ ਹੈ ਪੋਤੇ ਦਾ ਲਿਖਾਇਕ ਬਣ ਜਾਂਦਾ। ਜਦਕਿ ਸਮਝ ਇਹ ਹੈ ਵੀ ਅਸੀਂ ਸ਼ਾਇਦ ਦਾਦਾ ਜੀ ਬਾਰੇ ਕਹਿ ਰਹੇ ਹਾਂ, ਇਹ ਤਾਂ ਫਿਰ ਕਾਫੀ ਫਰਕ ਹੈ। ਸੋ ਇਹ ਆਪਾਂ ਇਹ ਵੀ ਦਰਸਾਇਆ ਸੀ ਕਿ ਆਤਮਾ ਇੱਕ ਛੋਟੀ ਚੀਜ਼ ਹੈ। ਕਿਸੇ ਚੀਜ਼ ਨਾਲ ਜਦ ਆਪਾਂ ਸੁਪਰਲੇਟਿਵ ਫਾਰਮ ਲਾ ਦਿੰਦੇ ਹਾਂ, ਉਹਦਾ ਆਪਾਂ ਆਕਾਰ ਵਧਾ ਦਿੰਦੇ ਹਾਂ। ਸੋ ਹਨੇਰੇ ਦਾ ਆਕਾਰ ਤਾਂ ਆਪਾਂ ਮਹਾਨੇਰਾ ਕਰਤਾ, ਜਦਕਿ ਜਦ ਆਪਾਂ ਪਰਮਾਤਮਾ ਦਿਖਾਉਂਦੇ ਹਾਂ, ਇਹਦੇ ਵਿੱਚ ਆਪਾਂ ਚਾਨਣਾ ਦਿਖਾਉਂਦੇ ਹਾਂ। ਇਹ ਚਾਨਣ ਜਿਹੜਾ ਚਿੱਟਾ ਹੈਗਾ ਇਹ ਪਰਮਾਤਮਾ ਹੈ, ਅਤੇ ਜਿਹੜਾ ਹਨੇਰਾ ਹੈਗਾ ਇਹ ਪਰਮਾਤਮਾ ਹੈ। ਪਰ ਅਸੀਂ ਇਹਨੂੰ ਵਰਤਦੇ ਇੰਟਰਚੇਂਜੇਬਲ ਹੀ ਹੈ। ਅਸੀਂ ਇਹਨੂੰ ਆਹ ਸਮਝਦੇ ਹਾਂ ਵੀ ਆਹ ਸ਼ਾਇਦ ਆਹ ਹੈ, ਅਸੀਂ ਪਰਮਾਤਮਾ ਸਮਝ ਲੈਂਦੇ ਹਾਂ, ਜਦ ਕਿ ਇਹ ਪਰਮਾਤਮਾ ਆ ਜਿਹੜਾ ਬ੍ਰਾਈਟ ਆ, ਹਾਂਜੀ, ਜਿਹੜਾ ਹਨੇਰੇ ਵਾਲਾ ਪੱਖ ਆ, ਹਾਂਜੀ, ਉਹ ਪਰਮਾਤਮਾ, ਉਹ ਪਰਮਾਤਮਾ। ਆਪਾਂ ਇਸੇ ਹੀ ਆਧਾਰ 'ਤੇ ਜਿਹੜਾ ਹੈਗਾ ਗੁਰਬਾਣੀ 'ਚੋਂ ਲੱਭਿਆ ਵੀ ਹੈ ਵੀ ਅੱਖਰ ਕਿੰਨੀ ਕੁ ਵਾਰ ਆਉਂਦੇ ਨੇ। ਇਹਨਾਂ ਦੀ ਕਾਫੀ ਵਰਤੋਂ ਹੋਈ ਹੈ। ਹੁਣ ਆਹ ਦੇਖੋ, ਆਤਮਾ ਤਾਂ 12 ਹੀ ਵਾਰ ਆਇਆ, ਪਰ ਜਿਹੜੇ ਗਾਹਾਂ ਆਤਮ ਦੇ ਰੂਪ ਨੇ ਉਹ ਕਾਫੀ ਹੈ। ਉਹ ਲਗਭਗ 150 ਦੇ ਕਰੀਬ ਇਹ 150 ਵਾਰ ਅੱਖਰ ਆਇਆ, ਅਤੇ ਅਸੀਂ ਇਹਨੂੰ ਐਂ ਆਪਣੀਆਂ ਅੱਖਾਂ ਤੋਂ ਓਹਲਾ ਨਹੀਂ ਕਰ ਸਕਦੇ। ਜਦ ਕਿ ਪਰਮਾਤਮਾ ਸ਼ਬਦ ਇੱਕ ਵਾਰ ਵੀ ਨਹੀਂ ਆਉਂਦਾ, ਉਹ ਸਾਡੇ ਅੰਦਰ ਥੋੜ੍ਹਾ ਜ਼ਿਆਦਾ ਘਰ ਕਰ ਗਿਆ। ਜਿਹੜੇ ਅੱਖਰ ਆਏ ਹੈ ਇਹ ਸਾਡੇ ਅੰਦਰ ਉਹ ਘਰ ਨਹੀਂ ਕਰ ਸਕਦੇ। ਤੁਸੀਂ ਜਿਹੜੀ ਸਲਾਈਡ ਦਿਖਾ ਰਹੇ ਹੋ ਉਹਦੇ ਵਿੱਚ 12 ਜਿਹੜਾ ਨੰਬਰ ਆ ਆਤਮਾ ਦਾ, ਤੁਸੀਂ ਰੈੱਡ ਕਲਰ ਦੇ ਵਿੱਚ ਮੈਂਸ਼ਨ ਕੀਤਾ, ਇਹ ਤੋਂ ਕੋਈ ਤੁਸੀਂ ਖਾਸ ਸੰਕੇਤ ਦੇਣਾ ਚਾਹੁੰਦੇ ਹੋ ਜਿਹੜਾ ਰੈੱਡ 12 ਜਿਹੜਾ ਤੁਸੀਂ ਲਿਖਿਆ ਆਤਮਾ ਦਾ? ਚਲੋ ਇਹ ਤੁਸੀਂ ਗੱਲ ਕੀ ਕਰਨੇ ਆ ਪਿਕ ਕਰ ਲਈ ਹੈ। ਇਹਦਾ ਮੈਂ ਦਰਸਾਉਣਾ ਚਾਹੁੰਦਾ ਵੀ ਇਹ ਜੋ ਹੈ ਲਾਲ ਦਾ ਹਮੇਸ਼ਾ ਹੁੰਦਾ ਰੁਕੋ, ਹਾਂਜੀ, ਜਾਂ ਰੈੱਡ ਲਾਈਟ ਕਹਿ ਲਓ ਵੀ ਇਹ ਜੋ ਹੈਗਾ ਇਹ ਇੱਕ ਨੈਗੇਟਿਵ ਹੈ। ਲਾਲ ਨੂੰ ਮੈਂ ਇਸ ਸੈਂਸ ਵੀ ਲਾਇਆ ਹੋਇਆ। ਇਹਦਾ ਜਦੋਂ ਪੋਜ਼ੀਟਿਵ ਰੂਪ ਦਿਖਾਉਣਾ ਉਹ ਆਪਾਂ ਹਰਾ ਦਿਖਾਵਾਂਗੇ, ਤਾਂ ਕਿ ਉਹ ਵੀ ਆਪਾਂ ਰੋਜ਼ ਦੇਖਦੇ ਹੀ ਹਾਂ, ਤਾਂ ਕਿ ਇਹ ਗੱਲ ਤੁਸੀਂ ਬੜੀ ਅੱਛੀ ਕੀਤੀ ਹੈ, ਤਾਂ ਕਿ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨੂੰ ਕਲੀਅਰ ਹੋਵੇ ਵੀ ਜਿੱਥੇ ਆਪਾਂ ਲਾਲ ਰੰਗ ਵਰਤਦੇ ਹਾਂ ਉਹ ਆਪਾਂ ਆਤਮਾ ਵਾਸਤੇ ਵਰਤਾਂਗੇ। ਤਾਂ ਹੀ ਮੈਂ ਤਾਂ ਕੰਨਾ ਵੀ ਲਾਲ ਕੀਤਾ। ਇਹ ਉਹ ਛੋਟੀ ਹੈ ਚੀਜ਼, ਜਾਂ ਕਹਿ ਲਓ ਕਿ ਆਤਮਾ ਜਿਹੜੀ ਆ ਉਹ ਫਿਜ਼ੀਕਲੀ ਇੱਕ ਰੂਪ ਦੇ ਵਿੱਚ, ਜਾਂ ਕਹਿ ਲਓ ਕਿ ਇੱਕ ਸੰਗਿਆ ਦੇ ਰੂਪ ਦੇ ਵਿੱਚ ਵਰਤੀ ਗਈ ਆ, ਜਿਹੜੀ ਮੌਜੂਦ ਆ, ਜਿਹੜੀ ਮੌਜੂਦ ਆ। ਜਿਹੜੀ ਆਤਮ ਆ, ਆਤਮ ਤਾਂ ਉਹ ਚੀਜ਼ ਜਿਹੜੀ ਆ ਜਿਹੜੀ ਕਿ ਸਾਡੀ ਪ੍ਰਾਪਤੀ ਵੱਲ ਨੂੰ ਆ, ਜਾਂ ਪੋਜ਼ਿਟਿਵ ਉਹਦੀ ਚੀਜ਼ ਹੈਗੀ ਆ। ਹਾਂਜੀ, ਇਹ ਮਤਲਬ ਇਹ ਜੋੜਾ ਹੈ। ਧਰਮ ਦੇ ਵਿੱਚ ਜੋੜੇ ਚੱਲਦੇ ਆ। ਤੁਸੀਂ ਹੋਰ ਮਤਾਂ ਦੇਖੋ, ਉਹਦੇ ਵਿੱਚ ਆਏਗਾ ਸ਼ਿਵ ਪਾਰਵਤੀ, ਹਾਂਜੀ, ਰਾਧੇ ਸ਼ਾਮ, ਸੀਤਾ ਰਾਮ, ਇਹ ਜੋੜੇ 'ਚ ਚੱਲਦਾ ਧਰਮ, ਕਿਉਂਕਿ ਦੋ ਹਸਤੀਆਂ ਤੇ ਦੋ ਹਸਤੀਆਂ ਨੂੰ ਦੱਸਣਾ ਜ਼ਰੂਰੀ ਹੈ। ਤੇ ਆਪਣੇ ਜੋੜਾ ਆਤਮ ਤੇ ਆਤਮਾ, ਇੱਕ ਜੋੜਾ ਇਹ ਵੀ ਹੈ। ਜੋੜੇ ਬਹੁਤ ਨੇ ਸਾਡੇ ਕੋਲ। ਅੱਛਾ ਜੀ। ਇੱਕ ਜੋੜਾ ਇਹ ਹੈਗਾ ਕਿਉਂਕਿ ਇਹ ਕਿਸੇ ਪਿੱਛੋਂ ਇਹ ਅਸਲ 'ਚ ਵੇਦ ਦਾ ਗਿਆਨ ਹੈ। ਇਹ ਵੇਦ ਦਾ ਜਦੋਂ ਕਿਸੇ ਹੋਰ ਮਤ 'ਚ ਚਲੇ ਜਾਂਦਾ ਉਹ ਥੋੜ੍ਹਾ ਬਹੁਤ ਬਦਲਾਅ ਹੋ ਜਾਂਦਾ, ਉਹਨੂੰ ਉਹ ਠੀਕ ਕਰ ਦਿੰਦੇ ਆ ਤਾਂ ਕਿ ਤੁਸੀਂ ਉਹਨੂੰ ਸਹੀ ਫਾਰਮ 'ਚ ਸਮਝੋ। ਜਿਵੇਂ ਉਹ ਕਹਿੰਦੇ ਵੀ ਇੱਕ ਬੱਚਾ ਸੀ, ਉਹਦੇ ਪਿਤਾ ਜੀ ਸੀਗੇ ਤਹਿਸੀਲਦਾਰ, ਅਤੇ ਨਾਲ ਉਹਦੇ ਇੱਕ ਹੋਰ ਬੱਚਾ ਸੀ, ਉਹਦੇ ਪਿਤਾ ਜੀ ਸੀਗੇ ਪਟਵਾਰੀ। ਹੁਣ ਪਟਵਾਰੀ ਦਾ ਬੱਚਾ ਰੋਜ਼ ਨਵੇਂ ਗਿਫਟ ਲਿਆਵੇ, ਅਤੇ ਹੁਣ ਤਹਿਸੀਲਦਾਰ ਦਾ ਬੱਚਾ ਆਪਣੇ ਪਿਤਾ ਜੀ ਨੂੰ ਪੁੱਛਦਾ ਹੈ ਕਿ ਪਿਤਾ ਜੀ ਤੁਸੀਂ ਪਟਵਾਰੀ ਕਦੋਂ ਬਣੋਗੇ? ਅਤੇ ਉਹ ਕਹਿੰਦਾ ਬੇਟਾ ਤੈਨੂੰ ਕੀ ਸਮੱਸਿਆ, ਮੈਂ ਤਾਂ ਪਟਵਾਰੀ ਸੀਗਾ, ਮੈਂ ਤਾਂ ਮਸਾਂ ਦਾ ਤਹਿਸੀਲਦਾਰ ਬਣਿਆ। ਕਹਿੰਦਾ ਜੀ ਉਹ ਪਟਵਾਰੀ ਦਾ ਬੱਚਾ ਜਿਹੜਾ ਹੈ ਉਹ ਬਹੁਤ ਰੋਜ਼ ਦੇ ਗਿਫਟ ਲਿਆਉਂਦਾ, ਅਤੇ ਇਹ ਨਾ ਸਮਝੀ ਹੈ। ਬੱਚੇ ਨੂੰ ਕੀ ਪਤਾ? ਲਗਭਗ ਇਹੀ ਸਾਡੀ ਹਾਲਤ ਹੈ। ਸਾਨੂੰ ਇਹ ਨਹੀਂ ਪਤਾ ਵੀ ਪਟਵਾਰੀ ਵੱਡਾ
ਕਿ ਤਹਿਸੀਲਦਾਰ ਵੱਡਾ। ਆਪਾਂ ਉਹੀ ਦੱਸਣਾ ਵੀ ਪਟਵਾਰੀ ਛੋਟਾ ਹੁੰਦਾ, ਉਹ ਆਤਮਾ ਹੈ, ਤੇ ਜਿਹੜਾ ਹੈਗਾ ਤਹਿਸੀਲਦਾਰ ਉਹ ਆਤਮਾ ਹੈ। ਸਿਰਫ ਸਮਝਣ ਲਈ ਹੈ, ਆਪਾਂ ਜਿਹੜੇ ਵੀ ਲਵਾਂਗੇ ਤਾਂ ਕਿ ਜਿਹੜੇ ਆਪਣੇ ਨਾਲ ਜੁੜਦੇ ਆ ਉਹ ਇਹ ਨਾ ਸਮਝਣ ਵੀ ਇੱਥੇ ਮਤਲਬ ਪਿਓਰ ਜਾਂ ਧਰਮ ਦੀ ਗੱਲ ਕਰਦੇ ਆ, ਖੁਸ਼ ਹੋ ਕੇ ਕਰਨੀ ਚਾਹੀਦੀ ਹੈ। ਔਰ ਇਹਨੂੰ ਮਤਲਬ ਥੋੜ੍ਹਾ ਜਿਹਾ ਲਾਈਟਲੀ ਵੀ, ਤਾਂ ਕਿ ਜਿਹੜੇ ਸਮਝ ਰਹੇ ਆ ਉਹਨਾਂ ਨੂੰ ਗੱਲ ਵੀ ਸਮਝ ਆ ਜਾਵੇ ਅਤੇ ਉਹਨਾਂ ਦਾ ਥੋੜ੍ਹਾ ਬਹੁਤ ਇੰਗੇਜਮੈਂਟ ਵੀ ਰਹੇ। ਕਿਉਂਕਿ ਇਹ ਅੱਖਰ ਉੱਥੇ ਗੁਰਬਾਣੀ 'ਚ ਤਾਂ ਪਹਿਲਾਂ ਨਹੀਂ ਸੀ, ਪਟਵਾਰੀ ਤਾਂ ਆਉਂਦਾ ਜੀ, ਪਰ ਆਪਾਂ ਦੂਸਰਾ ਤਾਂ ਵਰਤ ਲਿਆ ਵੀ ਉਹਦੇ ਨਾਲ ਤਾਂ ਜੁੜਦਾ। ਸੋ ਸਿਰਫ ਸਮਝਾਉਣ ਲਈ ਹੁੰਦਾ। ਜਦ ਸਮਝ ਆ ਗਈ ਫਿਰ ਕੁਛ ਵੀ ਨਹੀਂ ਹੁੰਦਾ। ਫਿਰ ਆਪਾਂ ਸੋ ਤੁਸੀਂ ਦੇਖੋ ਵੀ ਇਹਦੇ ਵਿੱਚ ਜਿੰਨਾ ਹੀ ਵਾਰ ਆਤਮ ਆਇਆ ਉਹਦੇ 'ਤੇ ਕੋਈ ਨਾ ਕੋਈ ਮਾਤਰਾ ਜ਼ਰੂਰ ਲੱਗੀ ਹੈ। ਕਿਤੇ ਤਾਂ ਉਹ ਮੁਕਤਾ, ਹਾਂਜੀ, ਕਿਤੇ ਉਹਦੇ 'ਤੇ ਔਂਕੜ ਲੱਗਿਆ, ਕਿਤੇ ਉਹਦੇ 'ਤੇ ਲਾਨ ਲੱਗੀ ਹੈ, ਕਿਤੇ ਦਲਾਨ ਲੱਗੀ ਹੈ। ਇੱਕ ਜਗ੍ਹਾ ਲੱਗਿਆ ਹੋਇਆ ਹਾ, ਹਾਂਜੀ, ਆਤਮ ਹੈ, ਆਤਮਾ, ਤੇ ਇੱਕ ਜਗ੍ਹਾ ਲੱਗਿਆ ਹੋਇਆ ਟਿੱਪੀ, ਆਤਮੰਗ ਹੋ ਗਿਆ। ਇਹਦਾ ਵੀ ਇਹ ਭੇਦ ਜਿੰਨਾ ਆਪਾਂ ਨੂੰ ਪਤਾ ਹੈ ਕਿ ਇਹ ਤਾਂ ਆਤਮ ਹੈ ਜਦੋਂ ਲਿਖਦੇ ਆ, ਕਿਉਂਕਿ ਗੁਰਬਾਣੀ ਕਾਵਿ 'ਚ ਹੈ ਜੀ, ਫਿਰ ਉਹ ਜਿਹੜਾ ਮਾਤਰਾ ਉਹ ਪੂਰੀ ਹੋਣੀ ਚਾਹੀਦੀ ਹੈ, ਕਿਉਂਕਿ ਮਾਤਰਾ ਵੱਲੋਂ ਵੀ ਗੁਰਬਾਣੀ ਪੂਰੀ ਹੈ, ਗਿਆਨ ਵੱਲੋਂ ਵੀ ਪੂਰੀ ਹੈ। ਸਾਡੇ ਕੁਛ ਮਾਤਰਾਵਾਂ ਰਹਿ ਗਈਆਂ ਲੱਗਣ ਤੋਂ, ਜਦੋਂ ਉਹ ਕੋਈ ਗੱਲ ਨਹੀਂ ਹੈ, ਉਹ ਆਪਾਂ ਕਰ ਸਕਦੇ ਹਾਂ, ਠੀਕ ਹੈ। ਪਰ ਜਿਹੜੇ ਪਿਛਲੇ ਦੋ ਅੱਖਰ ਸੀ ਆਤਮ ਹੈ, ਇਹ ਇੱਕ ਸਾਡੀ ਕੋਈ ਖਾਸ ਹਿੱਸਾ ਹੈ ਬਾਣੀ ਦਾ, ਉਹਨਾਂ ਨੂੰ ਕਹਿੰਦੇ ਅਸੀਂ ਸ਼ਲੋਕ ਸਹਿਸਕ੍ਰਿਤੀ। ਅੱਛਾ ਜੀ। ਥੋੜ੍ਹਾ ਸਾਨੂੰ ਭੁਲੇਖਾ ਐਂ ਪੈਂਦਾ ਵੀ ਉਹਦੇ ਜਿਹੜੇ ਅੱਖਰ ਨੇ ਉਹ ਸੰਸਕ੍ਰਿਤ ਭਾਸ਼ਾ ਦੇ ਉਚਾਰਨ ਨਾਲ ਮਿਲਦੇ ਆ, ਪਰ ਉਹ ਪ੍ਰਚਲਿਤ ਭਾਸ਼ਾ ਰਹੀ ਇੱਕ ਸਮੇਂ। ਉਹਦੇ ਵਿੱਚ ਵੀ ਸੰਸਕ੍ਰਿਤ ਹੀ ਹੈ ਜਾਂ ਹੋਰ ਸੰਸਕ੍ਰਿਤ, ਉਹ ਸਹਿਜ ਦਾ ਅਰਥ ਹੁੰਦਾ ਹੈਗਾ 100 ਜੀ। ਕਾਫੀ ਲੰਬਾ ਸਮਾਂ ਉਹ ਭਾਸ਼ਾ ਚੱਲੀ ਹੋਏਗੀ। ਸੰਸਕ੍ਰਿਤ ਤੋਂ ਹੀ ਪਹਿਲੇ ਜਾਂ ਹਾਂ, ਸੰਸਕ੍ਰਿਤ ਤੋਂ ਪਹਿਲਾਂ ਚਾਹੀਦੀ ਹੈ, ਕਿਉਂਕਿ ਸੰਸਕ੍ਰਿਤ ਤਾਂ ਮੈਨੂੰ ਜਿੰਨਾ ਕੁ ਪਤਾ ਹੈ 700 ਸਾਲ ਪੁਰਾਣੀ ਹੈ, ਜਾਂ ਉਹ ਪੁਰਾਣੀ ਸੰਸਕ੍ਰਿਤ ਹੋਏਗੀ ਜੀ। ਕਿਉਂਕਿ ਜਿਹੜੀ ਭਾਸ਼ਾ ਵਿੱਚ ਮਿਲਦਾ ਹੈ ਨਾ, ਮੈਂ ਵੀ ਗਲਤ ਬੋਲਦਾ, ਸੱਸਾ ਹੀ ਚਾਹੀਦਾ। ਗੁਰਬਾਣੀ ਵਿੱਚ ਸ਼ ਨਹੀਂ ਹੈ ਕਿਤੇ, ਛੱਛਾ ਹੈਗਾ, ਛੱਛਾ ਛਤਰੀ ਜਾਂ ਸੱਸਾ ਸੱਪ, ਪਰ ਸੱਸੇ ਪਰ ਬਿੰਦੀ ਸ਼ੇਰ ਨਹੀਂ ਹੈ। ਸ਼ੇਰ ਇਹ ਲਿਖਿਆ ਹੋਏਗਾ, ਸ਼ੇਰ ਤੋਂ ਸਮਝ ਆ ਜਾਂਦੀ ਹੈ ਜੀ, ਕਿਉਂਕਿ ਸੰਥਿਆ 'ਚ ਦਿੱਤੀ ਜਾਂਦੀ ਸੀ। ਪਰ ਹੁਣ ਕਿਉਂਕਿ ਅਸੀਂ ਕਿਸੇ ਹੋਰ ਕੀ ਕਹਿੰਦੇ ਸੱਭਿਅਤਾ ਨਾਲ ਵੀ ਸਾਡਾ ਰਿਹਾ ਮੇਲ, ਉੱਧਰੋਂ ਅਸੀਂ ਉਹ ਅੱਖਰ ਲਿਆ, ਪਰ ਲੋੜ ਨਹੀਂ ਹੈ, ਉਹ ਤੋਂ ਬਿਨਾਂ ਕੰਮ ਸਾਡਾ ਚੱਲਦਾ। ਹਾਂਜੀ, ਹੁਣ ਆਤਮਾ ਜਿਹੜਾ ਸੰਸਕ੍ਰਿਤੀ 'ਚੋਂ ਆਇਆ, ਅਤੇ ਉਹਦਾ ਵੀ ਉਹਨਾਂ ਨੇ ਜਿਹੜੇ ਸੰਸਕ੍ਰਿਤੀ ਪੜ੍ਹਦੇ ਹੈ ਜਾਂ ਉਹਨਾਂ ਕੋਲ ਜਿਹੜਿਆਂ ਕੋਲ ਉਸ ਤਰ੍ਹਾਂ ਦੇ ਗ੍ਰੰਥ ਹੈ, ਉਹਨਾਂ ਨੂੰ ਵੀ ਦੱਸਿਆ ਵੀ ਅਸੀਂ ਤੁਹਾਡਾ ਗ੍ਰੰਥ ਵੀ ਪੜ੍ਹ ਕੇ ਹੀ ਤੁਹਾਨੂੰ ਵੀ ਉਪਦੇਸ਼ ਦੇ ਰਹੇ ਹੈ ਜੀ। ਇੱਕ ਅੱਖਰ ਹੈਗਾ ਆਤਮੰਗ, ਇਹ ਜਿੰਨਾ ਕੁ ਮੈਂ ਸੁਣਿਆ ਭਾਸ਼ਾ ਵਿਗਿਆਨੀਆਂ ਤੋਂ, ਜਿਹੜੇ ਅੱਖਰ ਹੈ ਉਹਨਾਂ ਦੇ ਅਖੀਰ 'ਚ ਟਿੱਪੀ ਲੱਗਦੀ ਹੈ ਜੀ, ਜਿਵੇਂ ਸਵੈਭੰਗ ਹੈ ਜਾਂ ਹੋਰ ਵੀ ਆਪਣੇ ਕੋਲ ਕਾਫੀ ਹੈ। ਜਦੋਂ ਕੋਈ ਵੀ ਅੱਖਰ ਜ਼ਿਆਦਾ ਵਾਰ ਆਏਗਾ ਉਹਦਾ ਰੂਪ ਮਿਲਦਾ ਆਪਾਂ ਨੂੰ। ਅਤੇ ਉਹ ਤੰਤਰ ਜਿਹੜੇ ਗ੍ਰੰਥ ਹੈ ਨਾ, ਇੱਕ ਤੰਤਰ ਸ਼ੈਲੀ ਦੇ ਗ੍ਰੰਥ ਹੈ, ਜਿਨ੍ਹਾਂ ਵਿੱਚ ਇਹ ਮੰਨਿਆ ਹੋਇਆ ਵੀ ਸ਼ਿਵ ਜੀ ਜਿਹੜੇ ਭਗਵਾਨ ਸੀਗੇ, ਉਹਨਾਂ ਨੇ ਪਾਰਵਤੀ ਨੂੰ ਉਪਦੇਸ਼ ਦਿੱਤਾ ਹੋਇਆ। ਅਤੇ ਉਹ ਗ੍ਰੰਥਾਂ ਦੇ ਵਿੱਚ ਇਸ ਤਰ੍ਹਾਂ ਦੀ ਭਾਸ਼ਾ, ਉਹਨਾਂ ਨੂੰ ਵੀ ਦੱਸਦਾ ਵੀ ਅਸੀਂ ਤੁਹਾਡੇ ਤੰਤਰ 'ਤੇ ਪੜ੍ਹੇ ਹੋਏ ਹਾਂ, ਤੁਸੀਂ ਇਨਕਲੂਸਿਵ ਹੋ। ਉਹਨਾਂ ਨੂੰ ਇਨਕਲੂਸਿਵ ਕੀਤਾ ਜੀ। ਗੁਰਬਾਣੀ ਹਮੇਸ਼ਾ ਇਨਕਲੂਸਿਵ ਕਰਦੀ ਹੈ, ਇਹ ਇਹਦੀ ਆਪਣੀ ਇੱਕ ਖਾਸੀਅਤ ਹੈ, ਤਾਂ ਕਿ ਉਹਨਾਂ ਨੂੰ ਵੀ ਅਸੀਂ ਦੱਸੀਏ ਵੀ ਇਸ ਤਰ੍ਹਾਂ ਦਾ ਹੈਗਾ ਬਈ, ਤੁਸੀਂ ਸਾਨੂੰ ਦੱਸੋ ਤੁਹਾਡੇ ਗ੍ਰੰਥ ਜੀ ਦਾ ਕੀ ਹੈ। ਸੋ ਸਾਂਝੀਵਾਲਤਾ ਵਧੇ। ਹਾਂਜੀ, ਸੋ ਇਹ ਹੈ, ਇਹਦੀ ਗਿਣਤੀ ਹੈ ਵੀ ਜਿਹੜਾ ਕੋਈ 150 ਵਾਰ ਆਇਆ ਹੋਵੇ, ਆਪਾਂ ਨੂੰ ਚੁਕੰਨੇ ਤਾਂ ਹੋਣਾ ਪਏਗਾ ਉਹਦੇ ਬਾਰੇ। ਔਰ ਤੁਸੀਂ ਪੜ੍ਹ ਲਓ ਸ਼ਬਦ, ਉਹਨਾਂ 'ਚ ਹੌਲੀ ਹੌਲੀ ਤੁਹਾਨੂੰ ਸਮਝ ਆ ਜਾਂਦਾ ਵੀ ਇਹਦਾ ਅਰਥ ਕੀ ਹੋਏਗਾ। ਲੋਕ ਆਪਾਂ ਉਹਦੇ ਛੇਤੀ ਆਪਾਂ ਸਾਨੂੰ ਦੱਸ ਵੀ ਦਿੰਦੇ ਹਾਂ ਵੀ ਇੱਕ ਆਤਮਾ ਦੇ ਬਾਰੇ ਬਾਰੰਬਾਰ ਆਇਆ। ਆਪਾਂ 2 ਪੰਕਤੀਆਂ ਹੀ ਲਈਆਂ, ਇਸ਼ਾਰੇ ਲਈ ਲਈਆਂ, ਆਪਾਂ ਕੋਈ ਪੂਰਾ ਸ਼ਬਦ ਨਹੀਂ ਲਿਆ, ਤਾਂ ਕਿ ਪਤਾ ਲੱਗੇ। ਇਹ ਸੰਸਕ੍ਰਿਤੀ ਸ਼ਲੋਕ 'ਚ ਵੀ ਆਉਂਦਾ, ਅਤੇ ਆਸਾ ਕੀ ਵਾਰ ਅਸੀਂ ਰੋਜ਼ ਪੜ੍ਹਦੇ ਹਾਂ। ਨਾ ਤਾਂ ਉਹਦਾ ਆਸਾ ਕੀ ਵਾਰ ਨਹੀਂ ਹੈ, ਪ੍ਰਚਲਿਤ ਹੈ,
ਉਹ ਮਹੱਲਾ ਦੂਜਾ ਦਾ ਸ਼ਲੋਕ ਹੈ ਗੁਰੂ ਅੰਗਦ ਜੀ ਦਾ। ਜੀ ਉਹ ਕਹਿੰਦੇ ਏਕ ਕ੍ਰਿਸ਼ਨ, ਹੁਣ ਦੇਖੋ ਕ੍ਰਿਸ਼ਨ ਆਪਾਂ ਲਾਲ ਦਿਖਾਇਆ, ਲਾਲ ਦਿਖਾਇਆ ਜੀ। ਸਰਬ ਦੇਵਾ, ਕ੍ਰਿਸ਼ਨ ਹੀ ਦੇਵਾ ਹੈ। ਉਹ ਕਿੱਥੋਂ ਆਇਆ ਹੈ? ਉਹਦੀ ਹੋਂਦ ਕਿੱਥੋਂ ਪ੍ਰਗਟ ਹੋਈ ਹੈ? ਦੇਵ, ਦੇਵਾਤ ਆਤਮਾ। ਇੱਕ ਦੇਵ ਹੈ, ਕੋਈ ਦੇਵ ਚੋਂ ਦੇਵਾ ਪੈਦਾ ਹੁੰਦਾ। ਹਾਂ, ਜਾਨੀ ਇੱਕ ਵੱਡੀ ਚੀਜ਼ ਆ, ਹਾਂਜੀ, ਉਹਦੇ ਵਿੱਚੋਂ ਛੋਟੀ ਚੀਜ਼ ਪੈਦਾ ਹੋਈ। ਛੋਟੀ ਚੀਜ਼ ਪੈਦਾ। ਤੁਸੀਂ ਜਿੱਦਾਂ ਕ੍ਰਿਸ਼ਨ ਜਿਹੜਾ ਲਿਖਿਆ ਗਿਆ, ਇਹ ਕ੍ਰਿਸ਼ਨ ਨੂੰ ਤਾਂ ਆਪਾਂ ਕਹਿ ਰਹੀ, ਜੇ ਆਪਾਂ ਹਿੰਦੂ ਮੈਥੋਲੋਜੀ ਦੇ ਨਾਲ, ਉਹਨੂੰ ਤਾਂ ਭਗਵਾਨ ਦਾ ਰੂਪ ਦਿੱਤਾ ਜਾਂਦਾ। ਤੁਸੀਂ ਉਹਨੂੰ ਰੈੱਡ ਜਾਂ ਦੇ ਵਿੱਚ ਲਾਲ ਰੰਗ ਵਿੱਚ ਲਿਖਦੇ ਹੋ। ਹਾਂਜੀ, ਅਸੀਂ ਉਹਨੂੰ, ਕਿਉਂਕਿ ਉਹ ਹੈਗਾ, ਅੱਗੇ ਵੀ ਆਏਗਾ, ਉਹ ਅਸਲ 'ਚ ਹਰੀ ਦਾ ਹੀ ਰੂਪ ਹੈ ਜੀ। ਜਦੋਂ ਆਪਾਂ ਕੋਈ ਹਿੰਦੂ ਭਰਾਵਾਂ ਦੇ ਗ੍ਰੰਥ ਪੜ੍ਹਦੇ ਹਾਂ, ਉਹਨਾਂ ਵਿੱਚ ਹਰੀ ਦਾ ਹੀ ਅਵਤਾਰ ਹੈ। ਹਾਂਜੀ, ਵਿਸ਼ਨੂੰ ਜਿਹਨੂੰ ਕਹਿੰਦੇ ਆ, ਹਾਂਜੀ। ਉਹ ਵਿਸ਼ਨੂੰ ਵੀ ਜਿਹੜਾ ਅੱਖਰ ਹੈ ਉਹ ਗੁਰਮਤ ਵਿੱਚ ਉਹਦਾ ਵਿਸਣ ਹੀ ਆ ਉਹ। ਅੱਛਾ ਜੀ। ਪਰ ਕਿਉਂਕਿ ਉਹ ਔਂਕੜ ਸਹਿਤ ਲਿਖਿਆ ਜਾਂਦਾ, ਹੂੰ, ਇੱਕ ਵਚਨ ਦਰਸਾਉਣ ਨੂੰ। ਹਿੰਦੀ ਭਾਸ਼ਾ ਵਿੱਚ ਮੈਂ ਆਪ ਪੜ੍ਹਿਆ ਹੋਇਆ, ਮੇਰੀ ਤਾਂ ਫਸਟ ਲੈਂਗੁਏਜ ਹਿੰਦੀ ਹੈ। ਉਹਦੇ ਵਿੱਚ ਅਸੀਂ ਉਹ ਮਾਤਰਾ ਬੋਲਾਉਂਦੇ ਹਾਂ, ਬੁਲਾਉਂਦੇ ਆ, ਜਾਨੀ ਵਿਸ਼ਨੂੰ। ਅੱਛਾ ਜੀ। ਹਾਂ, ਉਹਨੂੰ ਵਿਸ਼ਨੂੰ ਕਹਿਣ ਲੱਗ ਪੰਜਾਬੀ ਵਿੱਚ ਨਹੀਂ ਉਹ ਬੋਲ, ਜਾਂ ਗੁਰਮੁਖੀ ਵਿੱਚ ਅਸੀਂ ਵਿਸ਼ਨੂੰ ਕਹਿੰਦੇ ਨੇ। ਉਹਦੇ 'ਚ ਨਹੀਂ, ਉਹਦੇ 'ਚ ਜੇ ਬੋਲਾਂਗੇ ਥੋੜ੍ਹਾ ਜਿਹਾ ਪੋਲਾ ਜਿਹਾ ਬੋਲ ਦਾਂਗੇ, ਜੀ ਪਰ ਅਸੀਂ ਉਹਨੂੰ ਲਗਭਗ ਦਲੈਂਕੜ ਵਾਂਗੂ ਨਹੀਂ ਜੀ ਸਟ੍ਰੈਸ ਦੇਵਾਂਗੇ। ਅਤੇ ਉਹ ਜਿਹੜਾ ਵਿਸ਼ਨੂੰ ਸ਼ਬਦ ਹੈ ਉਹ ਵਿਸ਼ਨ ਹੀ ਹੈ ਅਸਲ ਵਿੱਚ। ਆਪਾਂ ਕਹਿ ਦਈਏ ਵੀ ਜਦ ਆਪਾਂ ਹੁਣ ਗੁਰਬਾਣੀ ਦੀ ਗੱਲ ਕਰਦੇ, ਉਹ ਵਿਸ਼ਨ ਦਾ ਹੀ ਅਵਤਾਰ ਨੇ, ਰਾਮ ਜੀ ਵੀ ਤੇ ਕ੍ਰਿਸ਼ਨ ਜੀ ਵੀ। ਇਹ ਗੱਲ ਗੁਰਬਾਣੀ ਨੇ ਮੰਨੀ ਹੈ। ਅੱਛਾ ਜੀ। ਰਾਮ ਜੀ ਨੂੰ ਤਾਂ ਕਹਿੰਦੇ ਆ ਰਾਮ ਜੀ ਨੇ, ਕ੍ਰਿਸ਼ਨ ਜੀ ਨੂੰ ਕਹਿੰਦੇ ਕਹੋ ਕਬੀਰ ਰਾਮ ਕੀ ਅੰਸ਼। ਹੁਣ ਅੰਸ਼ ਇੱਕ ਇਹੋ ਜਿਹਾ ਸ਼ਬਦ ਹੈ ਕਿ ਪਿਤਾ ਤੋਂ ਅੰਸ਼ ਆਉਂਦੀ ਹੈ। ਜੀ, ਪਰਿਵਾਰ ਚੱਲਦਾ, ਪਰਿਵਾਰ ਚੱਲਦਾ। ਦਾਦਾ ਜੀ ਦੀ ਵੰਸ਼ 'ਚ ਹੈ ਤੁਸੀਂ, ਜੀ, ਪਿਤਾ ਦੀ ਅੰਸ਼ 'ਚੋਂ। ਤੇ ਕ੍ਰਿਸ਼ਨ ਜੀ ਨੂੰ ਲਿਖਿਆ ਹੋਇਆ ਵੀ ਕ੍ਰਿਸ਼ਨ ਜੋ ਅੱਖਰ ਗੁਰਬਾਣੀ 'ਚ ਵਰਤਿਆ, ਉਹਨੂੰ ਰਾਮ ਦੀ ਅੰਸ਼ ਕਰਕੇ ਵਰਤਿਆ, ਫਿਰ ਰਾਮ ਦਾ ਹੀ ਰੂਪ ਨੇ। ਜੀ। ਇੱਕ ਗੱਲ ਸਹੀ ਹੈ ਵੀ ਵਿਸ਼ਨ ਦੇ ਹੀ ਅਵਤਾਰ ਨੇ, ਪਰ ਅਸੀਂ ਉਹਨਾਂ ਦਾ ਆਪਸ 'ਚ ਰਿਸ਼ਤਾ ਕੀ ਰੱਖਿਆ ਇਹ ਗੁਰਬਾਣੀ 'ਚ, ਕਿ ਕ੍ਰਿਸ਼ਨ ਜਿਹੜੇ ਨੇ ਉਹ ਮਨ ਪ੍ਰਤੀ ਆਉਂਦਾ, ਰਾਮ ਜਾਂ ਆਤਮਾ ਪ੍ਰਤੀ ਆਉਂਦੇ ਨੇ, ਅਤੇ ਰਾਮ ਜੀ ਆਉਂਦੇ ਨੇ ਆਤਮ ਪ੍ਰਤੀ। ਸਾਂਵਲਾ ਰੰਗ ਅਸੀਂ ਦਿਖਾਉਂਦੇ ਹੀ ਹਾਂ, ਉਹਨਾਂ ਦੀ ਜਿਹੜੀਆਂ ਮੂਰਤਾਂ ਤੁਸੀਂ ਦੇਖੋ, ਸਾਂਵਲਾਪਨ ਹੈ ਵੀ ਅਜੇ ਉਹ ਪੂਰੇ ਨਹੀਂ ਹੈ। ਅੱਛਾ ਜੀ, ਯਾਨੀ ਸਾਂਵਲੇ ਰੰਗ ਦਾ ਮਤਲਬ ਇਹ ਆ ਵੀ ਅਧੂਰੇ ਆ, ਪੂਰੇ ਸਫੇਦ ਨਹੀਂ ਹੈ। ਉਹ ਕਹਿੰਦੇ ਸਾਂਵਲ ਸੁੰਦਰ ਰਾਮਈਆ, ਮੇਰਾ ਮਨ ਲਾਗਾ ਹੈ ਤੋਹੇ, ਵੀ ਸੁੰਦਰ ਤੂੰ ਹੈ ਪਰ ਥੋੜਾ ਸਾਂਵਲਾ ਹੈ। ਸੁੰਦਰਤਾ 'ਚ ਇੰਨੀ ਕਮੀ ਨਹੀਂ ਹੈ, ਥੋੜੀ ਜਿਹੀ ਘਾਟ ਆ। ਹਾਂ, ਪਰ ਮੈਂ ਜੁੜਿਆ। ਜਿਹੜਾ ਅਯੋਧਿਆ ਦੇ ਵਿੱਚ ਹੁਣ ਰਾਮ ਮੰਦਿਰ ਬਣਿਆ, ਉੱਥੇ ਵੀ ਮੂਰਤੀ ਜਿਹੜੀ ਆ ਸਾਂਵਲੇ ਰੰਗ ਦੀ ਆ। ਹਾਂ, ਇਹ ਪ੍ਰਤੀਕ ਹੈ। ਅੱਛਾ ਜੀ। ਇਹਨਾਂ ਪ੍ਰਤੀਕਾਂ ਤੋਂ ਆਪਾਂ ਦੂਰ ਨਹੀਂ ਜਾ ਸਕਦੇ। ਉਹ ਪ੍ਰਤੀਕ ਨਾਲ ਦੱਸਣਾ ਚਾਹੁੰਦੇ ਆ, ਪਰ ਉਹ ਕਹਿੰਦੇ ਵੀ ਹੁਣ ਆਮ ਅਣਜਾਣ ਬੰਦੇ ਨੂੰ ਚੰਦ ਦਿਖਾਇਆ, ਉਹਨੇ ਉਂਗਲੀ ਫੜ ਲਈ ਵੀ ਆਹ ਉਂਗਲੀ ਦਿਖਾ ਰਿਹਾ ਮੈਨੂੰ, ਸ਼ਾਇਦ ਉਹ ਥੋੜਾ ਜਿਹਾ ਅਭਾਵ ਹੋ ਜਾਂਦਾ। ਸੋ ਆਪਾਂ ਕਿਸੇ ਦੇ, ਜਾਨੀ ਉਹ ਬਰੋਡ ਚੀਜ਼ ਅਸਲ ਵਿੱਚ ਉਹ ਅਕਾਲ ਪੁਰਖ ਦੀ ਗੱਲ ਹੋ ਰਹੀ ਆ। ਬਾਕੀ ਤਸਬੀਹਾਂ ਦਿੱਤੀਆਂ ਗਈਆਂ ਅੱਗੇ ਉਹਨਾਂ ਨੂੰ ਸਮਝਾਉਣ ਦੇ ਲਈ ਉਸ ਅਕਾਲ ਪੁਰਖ ਨੂੰ। ਹਾਂਜੀ।